ਦੂਜਾ ਇੱਕ ਕਾਨੂੰਨ ਜਿਹੜਾ ਹੈਗਾ ਡਿਲਾਇਲਾ ਲਾ ਜਿਹੜਾ ਉਹ ਇਸ ਵੇਲੇ ਬਹੁਤ ਵੱਡੀ ਸਿਚੁਏਸ਼ਨ ਦੇ ਵਿੱਚ ਹੈਗਾ। ਇਸ ਵੇਲੇ ਡਿਲਾਇਲਾ ਲਾ ਜਿਹੜਾ ਹੈ ਟਰਾਂਸਪੋਰਟੇਸ਼ਨ ਕਮੇਟੀ ਦੇ ਥਰੂ ਹੋ ਚੁੱਕਾ ਹੈ, ਟਰਾਂਸਪੋਰਟੇਸ਼ਨ ਕਮੇਟੀ 'ਚ ਪਾਸ ਹੋ ਚੁੱਕਾ ਹੈ ਔਰ ਅੱਛਾ ਜੀ। ਹਾਂਜੀ ਇਸ ਵੇਲੇ ਹੁਣ ਉਹ ਮੂਵ ਫਾਰਵਰਡ ਹੋ ਰਿਹਾ ਔਰ ਜਿਹੜੇ ਸਪੀਡ ਦੇ ਨਾਲ ਮੂਵ ਫਾਰਵਰਡ ਹੋ ਰਿਹਾ ਜਾਂ ਜਿਹੜੀ ਸਪੀਡ ਨਾਲ ਉਹ ਪਾਸ ਹੋ ਰਿਹਾ ਲੱਗ ਰਿਹਾ ਕਿ ਉਹ ਜਿਹੜਾ ਕਾਨੂੰਨ ਹੈਗਾ ਉਹ ਪਾਸ ਹੋ ਜਾਏਗਾ। ਔਰ ਉਹ ਸੋ ਇਹ ਸਿੱਧਾ ਜਿਹੜਾ ਸੀਡੀਐਲ ਦੀ ਐਲੀਜੀਬਿਲਟੀ ਆ ਉਹਦੇ ਉੱਤੇ ਆ ਵੀ ਸੀਡੀਐਲ ਦੀ ਰਿਕੁਆਇਰਮੈਂਟਸ ਚੇਂਜ ਹੋ ਜਾਣੀਆਂ ਇਹਦੇ ਨਾਲ ਕਾਨੂੰਨੀ ਤੌਰ ਦੇ ਉੱਤੇ। ਬਿਲਕੁਲ ਜਿਹੜਾ ਡੀਓਟੀ ਵਾਲਾ ਕਾਨੂੰਨ ਜਿਹੜਾ ਮਾਰਚ 16 ਨੂੰ ਲਾਗੂ ਹੋਇਆ ਕੁਝ ਦਿਨ ਪਹਿਲਾਂ ਉਹਨੂੰ ਕੋਡੀਫਾਈ ਕਰਕੇ ਉਹਨੂੰ ਜਿਹੜਾ ਆ ਸਾਰਾ ਕੁਝ ਪੱਕੇ ਤੌਰ ਤੇ ਕਾਨੂੰਨੀ ਤੌਰ ਤੇ ਉਹਨੂੰ ਕੋਡੀਫਾਈ ਕਰ ਦੇਣਾ ਆ। ਇਹਦੇ ਵਿੱਚ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਐਗਜ਼ਿਸਟਿੰਗ ਲਾਇਸੈਂਸ ਆ ਉਹ ਗ੍ਰੈਂਡਫਾਦਰਡ ਇਨ ਕੀਤੇ ਗਏ ਆ ਕਿ ਉਹਨਾਂ ਨੂੰ ਰੱਖਿਆ ਗਿਆ ਵਿੱਚ ਕਿ ਹਾਲ ਦੀ ਘੜੀ ਉਹਨਾਂ ਨੂੰ ਕੈਂਸਲ ਨਹੀਂ ਕੀਤਾ ਗਿਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਉਹ ਲਾਇਸੈਂਸਿਸ ਐਕਸਪਾਇਰ ਹੋਈ ਜਾਣਗੇ, ਜਿੱਦਾਂ ਆਪਾਂ ਪਹਿਲਾਂ ਵੀ ਪਿਛਲੇ ਡੀਓਟੀ ਦੇ ਕਾਨੂੰਨ ਦੇ ਵਿੱਚ ਵੀ ਇਹੋ ਹੀ ਗੱਲ ਸੀ ਕਿ ਜਿਵੇਂ ਜਿਵੇਂ ਉਹ ਲਾਇਸੈਂਸ ਐਕਸਪਾਇਰ ਹੋਈ ਜਾਣਗੇ ਉਵੇਂ ਉਵੇਂ ਉਹ ਜਿਹੜੇ ਡਰਾਈਵਰ ਆ ਆਊਟ ਆਫ ਡਰਾਈਵ ਫੋਰਸ ਦੇ ਵਿੱਚੋਂ ਨਿਕਲਦੇ ਜਾਣਗੇ। ਪਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਆ ਕਿ ਬਹੁਤ ਆਪਣੇ ਜਿਹੜੇ ਡਰਾਈਵਰ ਐਸੇ ਹੈਗੇ ਆ ਆਪਣੇ ਨਾਨ ਡੋਮਿਸਾਈਲ ਡਰਾਈਵਰ ਜਿਨ੍ਹਾਂ ਦੇ ਲਾਇਸੈਂਸ ਗਏ ਹੈਗੇ ਆ ਜਾਂ ਜਿਨ੍ਹਾਂ ਦੇ ਲਾਇਸੈਂਸ ਕੈਂਸਲ ਹੋਏ ਹੈਗੇ ਆ ਜੀ, ਉਹਨਾਂ ਦੀ ਐਲੀਜੀਬਿਲਿਟੀ ਜਿਹੜੀ ਅੱਜ ਸ਼ਾਇਦ ਨਹੀਂ ਰਹੀ ਹੈਗੀ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਐਲੀਜੀਬਿਲਿਟੀ ਫਿਰ ਆ ਸਕਦੀ ਆ ਕਿਉਂਕਿ ਜਦੋਂ ਤੁਸੀਂ ਆਪਣਾ ਸਟੇਟਸ ਤੁਹਾਡਾ ਚੇਂਜ ਹੁੰਦਾ, ਮੰਨ ਲਓ ਕਿ ਤੁਸੀਂ ਕੱਲ੍ਹ ਨੂੰ ਗ੍ਰੀਨ ਕਾਰਡ ਤੁਹਾਡਾ ਅਪਰੂਵ ਹੋ ਕੇ ਗ੍ਰੀਨ ਕਾਰਡ ਆ ਜਾਂਦਾ ਜਾਂ ਸਿਟੀਜ਼ਨ ਬਣਦੇ ਆ ਕਈ ਸਿਚੁਏਸ਼ਨ ਜਿਹੜੀਆਂ ਤੁਹਾਡੀ ਲਾਈਫ 'ਚ ਚੇਂਜ ਹੁੰਦੀਆਂ। ਸੋ ਇਹ ਜਿਹੜੀ ਐਲੀਜੀਬਿਲਿਟੀ ਆ ਇਹ ਫਿਰ ਦੁਬਾਰਾ ਤੋਂ ਤੁਹਾਡੀ ਲਾਈਫ ਦੇ ਵਿੱਚ ਆ ਸਕਦੀ ਆ। ਸੋ ਇਸ ਦੇ ਲਈ ਇਹ ਨਾ ਕਰੋ ਕਿ ਅੱਜ ਉਹਦੇ ਲਈ ਕੁਛ ਤੁਸੀਂ ਗਲਤ ਕੰਮ ਕਰੋ ਜਾਂ ਕਿਸੇ ਤਰੀਕੇ ਨਾਲ ਉਹਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ। ਜੇ ਇਫ ਯੂਰ ਲਾਇਸੈਂਸ ਇਜ਼ ਗੋਇੰਗ ਅਵੇ ਦੈਟ ਡਜ਼ਨਟ ਮੀਨ ਇਟ ਵਿਲ ਗੋ ਅਵੇ ਫॉर ਲਾਈਫ। ਤੁਸੀਂ ਅੱਜ ਜਾ ਰਿਹਾ ਹੈਗਾ, ਕੱਲ੍ਹ ਨੂੰ ਐਲੀਜੀਬਿਲਿਟੀ ਫਿਰ ਹੋ ਜਾਂਦੀ ਆ, ਤੁਸੀਂ ਫਿਰ ਵਰਕਫੋਰਸ 'ਚ ਆ ਸਕਦੇ ਆ। ਪਰ ਉਦੋਂ ਤੱਕ ਲਈ ਹੁਣ ਜਿਹੜੀ ਉਹਨਾਂ ਨੇ ਜਿਹੜੀ ਚੀਜ਼ ਇਹ ਕਹੀ ਆ ਕਿ ਆਲ ਨੌਲੇਜ ਐਂਡ ਸਕਿੱਲ ਟੈਸਟ ਮਸਟ ਬੀ ਗਿਵਨ ਓਨਲੀ ਇਨ ਇੰਗਲਿਸ਼। ਜਿੰਨੇ ਵੀ ਟੈਸਟ ਹੈਗੇ ਜੋ ਵੀ ਕੁਛ ਹੈਗਾ ਉਹ ਇੰਗਲਿਸ਼ ਦੇ ਵਿੱਚ ਹੋਣਾ ਜ਼ਰੂਰੀ ਹੈਗਾ। ਸੋ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਲਈ ਤੁਹਾਨੂੰ ਰੈਡੀ ਹੋਣਾ ਪੈਣਾ। ਸੋ ਨਾਓ ਜੇ ਤੁਹਾਡਾ ਲਾਇਸੈਂਸ ਚਲਾ ਗਿਆ ਹੈਗਾ ਪਲੀਜ਼ ਤੁਸੀਂ ਯੂ ਸ਼ੁੱਡ ਗੈਟ ਰੈਡੀ ਫॉर ਦ ਨੈਕਸਟ ਵੇਵ। ਆਪਣੀ ਨੈਕਸਟ ਵੇਵ ਦੇ ਲਈ ਰੈਡੀ ਹੋ ਜਾਓ ਕਿਉਂਕਿ ਨੈਕਸਟ ਵੇਵ ਆਉਣੀ ਆ, ਇਹ ਬਿਲਕੁਲ ਸਰਟਨ ਆ। ਮੈਂ ਅੱਜ ਇੱਥੇ ਆਪਣੇ ਰੇਡੀਓ ਤੇ ਔਨ ਏਅਰ ਕਹਿਣਾ ਕਿ ਇਹ ਸਰਟਨ ਆ ਕਿ ਇਹ ਜਿਹੜੀ ਵੇਵ ਵਾਪਸ ਆਉਣੀ ਹੈਗੀ ਆ। ਇਹ ਡਰਾਈਵਰ ਚਾਹੀਦੇ ਆ, ਅਮਰੀਕਾ ਨੂੰ ਇਹ ਡਰਾਈਵਰ ਚਾਹੀਦੇ ਆ, ਪਰ ਗੁੱਡ ਡਰਾਈਵਰ ਚਾਹੀਦੇ ਆ। ਇਹਦੇ ਵਿੱਚ ਜੇ ਤੁਸੀਂ ਗੁੱਡ ਡਰਾਈਵਰ ਨਹੀਂ ਹੈਗੇ ਡੋਂਟ ਕਾਊਂਟ ਔਨ ਇਟ, ਪਰ ਜੇ ਤੁਸੀਂ ਗੁੱਡ ਡਰਾਈਵਰ ਹੈਗੇ ਆ ਜਸਟ ਸਟੇ ਵਿਦ ਇਟ, ਇਟ ਵਿਲ ਕਮ ਬੈਕ। ਸੋ ਡਰਾਈਵਰ ਸ਼ਾਰਟੇਜ ਵਾਲੀ ਵੇਵ ਆ ਰਹੀ ਆ, ਆਊਗੀ ਜੀ। ਆਈ ਮੀਨ ਹੁਣ ਦੇਖੋ ਪ੍ਰੋਬਲਮ ਇੱਥੇ ਇਹ ਨਹੀਂ ਕਿ ਅਸੀਂ 2 ਲੱਖ ਡਰਾਈਵਰ ਲੂਜ਼ ਕਰਨ ਦੀ ਗੱਲ ਕਰ ਰਹੇ ਹਾਂ। ਇੱਥੇ 2 ਲੱਖ ਤਾਂ ਨਾਨ ਡੋਮਿਸਾਈਲ ਡਰਾਈਵਰ ਆ। ਜੇ ਅਸੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਵਿੱਚ ਚੀਜ਼ ਪਾ ਲਈਏ ਤੇ ਆਲਮੋਸਟ 6 ਲੱਖ ਦੇ ਕਰੀਬ ਡਰਾਈਵਰ ਬਣ ਜਾਂਦੇ ਆ। ਠੀਕ ਹੈ ਨਾ। ਇਹਦੇ ਵਿੱਚ ਸਿਰਫ ਸਾਡੀ ਕਮਿਊਨਿਟੀ ਨਹੀਂ, ਇਹਦੇ ਵਿੱਚ ਮੈਕਸੀਕਨ ਕਮਿਊਨਿਟੀ, ਹੋਰ ਕਮਿਊਨਿਟੀਜ਼, ਬਹੁਤ ਕਮਿਊਨਿਟੀਜ਼ ਇਨਵੋਲਵਡ ਹੈਗੀਆਂ। ਤੇ ਏਡਾ ਵੱਡਾ ਗਰੁੱਪ ਜਿਹੜਾ ਟਰੱਕ ਡਰਾਈਵਰਸ ਦਾ ਵਿੱਚੋਂ ਨਿਕਲ ਜਾਣਾ, ਉਹਦੇ ਨਾਲ ਜਿਹੜੀ ਇਸ ਵੈਕਿਊਮ ਦੀ ਪੂਰਤੀ ਹੋਣੀ ਬਹੁਤ ਮੁਸ਼ਕਲ ਹੈਗੀ ਆ। ਇਟਸ ਨਾਟ ਈਜ਼ੀ ਕਿਉਂਕਿ ਇੰਨੀ ਸਪੀਡ ਨਾਲ ਡਰਾਈਵਰ ਜਿਹੜੇ ਆ ਉਹ ਪ੍ਰੋਡਿਊਸ ਨਹੀਂ ਹੋ ਰਹੇ। ਹੁਣ ਤੁਸੀਂ ਇਹ ਦੇਖੋ ਨਾ ਕਿ ਇਹ ਡਰਾਈਵਰ ਇੱਕ ਬੰਨੇ ਬਾਹਰ ਜਾ ਰਹੇ ਆ, ਠੀਕ ਹੈ, ਦੂਜੇ ਬੰਨੇ ਰਿਟਾਇਰੀਜ਼ ਬਾਹਰ ਹੋ ਰਹੇ ਆ, ਤੀਸਰੇ ਬੰਨੇ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਇਸ ਕਿੱਤੇ ਦੇ ਵਿੱਚ ਆਉਣ ਦੀ ਚਾਹਨਾ ਇੰਨੀ ਹੈ ਨਹੀਂ, ਠੀਕ ਹੈ ਨਾ। ਸੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਫੈਕਟਰਸ ਆ ਕੰਟਰੀਬਿਊਟ ਕਰਦੇ ਆ। ਐਂਡ ਜਿਹੜੀ ਡਰਾਈਵਰ ਸ਼ਾਰਟੇਜ ਹੈਗੀ ਆ ਉਹ ਗੁੱਡ ਡਰਾਈਵਰ ਸ਼ਾਰਟੇਜ ਡੈਫੀਨੇਟਲੀ ਅੱਜ ਵੀ ਹੈਗੀ ਆ, ਪਹਿਲਾਂ ਵੀ ਸੀਗੀ, ਬਹੁਤ ਚਿਰ ਦੀ ਸੀ, ਪਰ ਡਰਾਈਵਰ ਸ਼ਾਰਟੇਜ ਨਹੀਂ ਸੀਗੀ। ਡਰਾਈਵਰ ਸ਼ਾਰਟੇਜ ਹੁਣ ਜਿਹੜੀ ਆ ਉਹ ਡੈਫੀਨੇਟਲੀ ਹੋਊਗੀ, ਪਰ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਮਤਲਬ ਕਿ ਹਿੰਮਤ ਕਰਨੀ ਪੈਣੀ ਆ। ਆਪਣੀਆਂ ਜਿਹੜੀਆਂ ਚੀਜ਼ਾਂ ਆਪਣੇ ਜਿਹੜੇ ਕਹਿੰਦੇ ਨੇ ਗੈਟ ਯੂਰ ਡਕਸ ਇਨ ਦ ਰੋ, ਥੋੜ੍ਹੀਆਂ ਜਿਹੀਆਂ ਆਪਣੇ ਆਪ ਨੂੰ ਸੁਧਾਰੋ, ਸਿੱਧਾ ਕਰੋ ਤਾਂ ਕਿ ਤੁਸੀਂ ਆਉਣ ਵਾਲੀ ਅਗਲੀ ਵੇਵ ਦੇ ਵਿੱਚ ਜਿਹੜਾ ਆ ਚੰਗੀ ਤਰ੍ਹਾਂ ਤੁਸੀਂ ਆਪਣਾ ਕੰਮ ਕਰ ਸਕੋ। ਰਮਨ ਜੀ, ਇੱਥੇ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਆ ਉਹਨੂੰ ਫਿਰ ਕੀ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ ਆ, ਕੀ ਜਿਹੜਾ ਉਹ ਕਰਨਾ ਚਾਹੀਦਾ ਆ? ਦੇਖੋ ਡਰਾਈਵਰਸ ਦੀ ਲੋੜ ਤਾਂ ਰਹਿਣੀ ਹੋਈ ਰਹਿਣੀ ਆ। ਹੁਣ ਇਹ ਕਿਸੇ ਨੂੰ ਗਾਲਾਂ ਕੱਢ ਕੇ ਤਾਂ ਸਰਨਾ ਨਹੀਂ ਵੀ ਹੁਣ ਤਾਂ ਇੱਕ ਕਾਨੂੰਨ ਬਣਾ ਰਹੇ ਆ, ਨਾ ਸਾਡੇ ਕੋਲ ਪੁੱਛਿਆ ਨਾ ਤੁਹਾਡੇ ਕੋਲ ਪੁੱਛਿਆ, ਅਗਲਿਆਂ ਦਾ ਚਾਹੇ ਉਹ ਪੋਲੀਟੀਕਲ ਸੀਗਾ ਜਾਂ ਜੋ ਵੀ ਆ,
ਉਹ ਡਲਾਈਲਾ ਜਿਹੜੀ ਉਹ ਬੱਚੀ ਦੇ ਨਾਂ ਦੇ ਉੱਤੇ ਜਿਹੜਾ ਉਹ ਹੁਣ ਉਹ ਬਣਾਇਆ ਜਿਹੜਾ ਉਹ ਜਾ ਰਿਹਾ, ਉਹਦੇ ਨਾਲ ਅਸਰ ਤਾਂ ਹੁਣ ਦੇਖੋ ਪੈ ਰਿਹਾ, ਪੈਣਾ ਵੀ ਆ, ਤੇ ਉਹ ਪੈਂਦਾ ਹੀ ਜਿਹੜਾ ਉਹ ਜਾਣਾ ਆ। ਆਪਣੀ ਇੰਡਸਟਰੀ ਨੂੰ ਇੱਥੇ ਕੀ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ ਆ ਵੀ ਆਪਣੇ ਆਪ ਨੂੰ, ਜੇ ਉਹ ਚਾਹੁੰਦੇ ਆ ਵੀ ਤੁਸੀਂ ਹਾਂ ਵੀ ਇਸ ਇੰਡਸਟਰੀ 'ਚ ਬਚੇ ਰਹਿਣਾ ਆ, ਵੀ ਕੀ ਉਹਨਾਂ ਨੂੰ ਸਟੈਪਸ ਜਿਹੜੇ ਉਹ ਲੈਣੇ ਚਾਹੀਦੇ ਆ ਵੀ ਉਹ ਬਚੇ ਰਹਿਣ? ਰਾਜਕਰਨ, ਇੱਥੇ ਸਾਰਿਆਂ ਨਾਲੋਂ ਵੱਡਾ ਜਿਹੜਾ ਸਟੈਪ ਹੈ, ਮੈਂ ਬਾਰ-ਬਾਰ ਬੜੇ ਚਿਰ ਤੋਂ ਇਹ ਚੀਜ਼ ਕਹਿੰਦਾ ਆ ਰਿਹਾ ਕਿ ਸਾਰਿਆਂ ਨਾਲੋਂ ਵੱਡਾ ਸਟੈਪ ਜਿਹੜਾ ਹੈਗਾ ਕਿ ਕੰਪਨੀਜ਼ ਆਪਣੇ ਆਪ ਨੂੰ ਲਾਈਨ ਅਪ ਕਰਨ। ਕੰਪਨੀਜ਼ ਨੂੰ ਆਪਣੇ ਆਪ ਨੂੰ ਸੋਚਣਾ ਪੈਣਾ, ਆਪਣੇ ਆਪ ਨੂੰ ਲਾਈਨ ਅਪ ਕਰਨਾ ਪੈਣਾ। ਡੋਂਟ ਡੂ ਦਿਸ ਕਿ ਮੈਂ ਅੱਜ ਸ਼ਾਰਟੇਜ ਹੋ ਗਈ ਆ, ਰੇਟ ਵੱਧ ਗਿਆ, ਮੈਂ ਫਟਾਫਟ 5 7 10 ਟਰੱਕ ਫਟਾਫਟ ਪਾਉਣੇ ਸ਼ੁਰੂ ਕਰ ਦਿਆ, ਠੀਕ ਹੈ ਨਾ। ਮੁੜ ਕੇ 5 7 10 15 20 ਟਰੱਕ ਯਾਰਡ 'ਚ ਖੜੇ ਹੁੰਦੇ ਆ, ਫਿਰ ਆਪਾਂ ਇੱਕ ਦੂਜੇ ਦੇ ਡਰਾਈਵਰ ਖਿੱਚਦੇ ਹੈਗੇ ਆ। ਸੋ ਸਾਰਿਆਂ ਨਾਲੋਂ ਜਿਹੜੀ ਜ਼ਰੂਰੀ ਚੀਜ਼ ਹੈਗੀ ਆ ਇਸ ਵੇਲੇ, ਉਹ ਹੈਗੀ ਆ ਕਿ ਕੰਪਨੀਜ਼ ਆਪਣੀਆਂ ਜਿਹੜੀਆਂ ਪ੍ਰੈਕਟਿਸਿਸ ਹਾਊ ਟੂ ਡੂ ਬਿਜ਼ਨਸ, ਉਹਨੂੰ ਸਿੱਧਾ ਕਰਨ, ਠੀਕ ਹੈ। ਹਰ ਚੀਜ਼ ਜਿਹੜੀ ਆ ਉਹ ਤੁਹਾਨੂੰ ਇਸ ਵੇਲੇ ਦੇਖਣੀ ਪੈਣੀ ਆ ਕਿ ਤੁਸੀਂ ਹਾਇਰਿੰਗ ਪ੍ਰੋਸੈਸ ਤੁਹਾਡਾ ਕੀ ਆ, ਤੁਸੀਂ ਕਿਵੇਂ ਕੰਮ ਕਰਦੇ ਹੈਗੇ ਆ, ਤੁਹਾਡੀਆਂ ਪਾਲਿਸੀਜ਼ ਕੀ ਹੈਗੀਆਂ, ਤੁਹਾਡੀ ਜਿਹੜੀ ELD ਦੀ ਪਾਲਿਸੀਜ਼ ਕੀ ਹੈਗੀਆਂ, ਮਤਲਬ ਈਚ ਐਂਡ ਐਵਰੀ ਸਟੈਪ ਤੁਹਾਨੂੰ ਵਾਚ ਕਰਨਾ ਪੈਣਾ, ਕਿਉਂਕਿ ਹਰ ਚੀਜ਼ ਦੇ ਉੱਤੇ ਕਾਨੂੰਨ ਦੀ ਸਖਤੀ ਹੋ ਰਹੀ ਹੈਗੀ ਆ। ਸੋ ਇਹਦਾ ਮਤਲਬ ਇਹ ਆ ਕਿ ਹਰ ਇੱਕ ਕੰਪਨੀ ਆਪਣਾ ਜਿਹੜੀ ਆ ਡੇਲੀ ਬੇਸਿਸ ਦੇ ਉੱਤੇ ਆਪਣਾ ਚੈੱਕ ਕਰੇ ਕਿ ਸਾਡਾ ਵਰਕ ਐਥਿਕਸ ਕੀ ਆ, ਅਸੀਂ ਕਿੱਥੇ ਸਟੈਂਡ ਕਰਦੇ ਹੈਗੇ ਆ। ਰਾਜਕਰਨ, ਇੱਕ ਬਹੁਤ ਸਿੰਪਲ ਚੀਜ਼ਾਂ ਹੈਗੀਆਂ ਜਿਹੜੀਆਂ ਰਿਕੁਆਇਰਡ ਬਾਏ ਲਾਅ ਹੈਗੀਆਂ, ਅਸੀਂ ਕਰਦੇ ਨਹੀਂ ਗੇ। ਜਦੋਂ ਅਸੀਂ ਡਰਾਈਵਰ ਦੀ ਐਪਲੀਕੇਸ਼ਨ ਭਰਦੇ ਹਾਂ, ਡਰਾਈਵਰ ਦੀ ਐਪਲੀਕੇਸ਼ਨ ਦੇ ਵਿੱਚ ਸਾਡੇ ਕੋਈ ਵੀ ਪ੍ਰੀਵੀਅਸ ਇੰਪਲੋਇਰ ਦਾ ਅੱਵਲ ਤਾਂ ਨਾਂ ਹੀ ਨਹੀਂ ਹੁੰਦਾ, ਜੇ ਹੁੰਦਾ ਤੇ ਉਹਦਾ ਫੋਨ ਨੰਬਰ ਨਹੀਂ ਹੈਗਾ, ਉਹਦਾ ਈਮੇਲ ਐਡਰੈਸ ਨਹੀਂ ਹੈਗਾ। ਜਦ ਕਿ ਹਾਇਰਿੰਗ ਕੰਪਨੀ ਦੀ ਰਿਕੁਆਇਰਮੈਂਟ ਆ ਕਿ ਉਹ ਬੈਕਗਰਾਊਂਡ ਚੈੱਕ ਕਰੇ ਡਰਾਈਵਰ ਦਾ, ਉਹ ਪਿੱਛੋਂ ਦੇਖੇ ਕਿੱਥੋਂ ਆਇਆ, ਕੀ ਕਰਕੇ ਆਇਆ, ਕਿੱਦਾਂ ਦਾ ਡਰਾਈਵਰ ਆ, ਔਰ ਜਿਹੜੀ ਕੰਪਨੀ ਕੋਲ ਕੰਮ ਕਰਦਾ ਸੀ ਉਹ ਕਲੀਨ ਉਹਦਾ ਦੱਸੇ ਕਿ ਹਾਂ ਭਾਈ ਆਹ ਸੀਗਾ। ਇਹ ਨਹੀਂ ਵੀ ਉਹ ਛੱਡ ਕੇ ਗਿਆ ਇਸ ਕਰਕੇ ਉਹਦੇ ਬਾਰੇ 'ਚ ਗਲਤ, ਕਿਉਂਕਿ ਇਹਦੇ ਬਾਰੇ 'ਚ ਵੀ ਕਾਨੂੰਨ ਹੈਗਾ ਆ। ਜੇ ਤੁਸੀਂ ਕਿਸੇ ਡਰਾਈਵਰ ਦੀ ਬੈਕਗਰਾਊਂਡ ਦੇ ਵਿੱਚ ਗਲਤ ਇਨਫੋਰਮੇਸ਼ਨ ਦਿੰਦੇ ਆ, then it can go very big lawsuit and it can go against you. ਸੋ ਸੱਚਾਈ ਦੇ ਨਾਲ ਚੱਲੋ। ਜੇ ਡਰਾਈਵਰ ਤੁਹਾਨੂੰ ਜਾਣ ਲੱਗਾ ਨੋਟਿਸ ਨਹੀਂ ਦੇ ਕੇ ਗਿਆ 2 ਵੀਕ ਦਾ, ਤਾਂ ਕਹਿ ਦਿਓ ਸਾਨੂੰ 2 ਵੀਕ ਦਾ ਨੋਟਿਸ ਨਹੀਂ ਦੇ ਕੇ ਗਿਆ, ਪਰ ਉਹਦੇ ਨਾਲ ਜੇ ਤੁਸੀਂ ਜੋੜ ਕੇ 4 ਗੱਲਾਂ ਹੋਰ ਦੱਸਦੇ ਆ ਨਾ, ਤਾਂ ਉਹ ਦੈਟ ਕੈਨ ਬਿਕਮ ਅ ਪ੍ਰੋਬਲਮ ਫॉर ਯੂ, ਠੀਕ ਹੈ ਨਾ। ਸੋ ਹਰ ਚੀਜ਼ ਨੂੰ ਧਿਆਨ 'ਚ ਰੱਖੋ। ਦੂਸਰੀ ਗੱਲ ਆ ਕਿ ਜਿਹੜੀ W2 1099 ਵਾਲੀ ਗੱਲ ਹੈਗੀ ਆ, ਉਹ ਸੁਧਰ ਜਾਓ, ਕਿਉਂਕਿ ਹੁਣ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਜਿਹੜਾ ਰਿਮੈਂਬਰ ਆਪਾਂ ਗੱਲ ਕਰਦੇ ਸੀ, ਜਿਹੜਾ AB5 ਨੂੰ ਜਿਹੜੀ ਡੈਮੋਕ੍ਰੈਟਸ ਦੇ ਵਿੱਚ ਉਹਨਾਂ ਨੇ ਇਹ ਨੈਸ਼ਨਲ ਲੈਵਲ ਤੇ ਲੈ ਕੇ ਗਏ ਸੀਗੇ, ਤੇ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਹੁਣ ਓਰੇਗਨ ਦੀ ਹੈਗੀ ਆ ਬੀਬੀ ਜਿਹੜੀ ਉਸ ਲੇਬਰ ਡਿਪਾਰਟਮੈਂਟ ਦੇ ਵਿੱਚ ਆ। ਸੋ ਉਹ ਜਿਹੜਾ AB5 ਸੀਗਾ, ਆਲਮੋਸਟ ਜਿਉਂ ਦਾ ਤਿਉਂ ਲਾਗੇ ਛਾਗੇ ਉਹਦੇ ਜਿਹੜਾ ਆ ਉਹ ਅਪਰੂਵਲ ਹੋਣ ਮਤਲਬ ਕਿ ਲੱਗ ਗਿਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਵੀ ਓਨਰ ਆਪਰੇਟਰ ਦਾ ਜਿਹੜਾ ਉਹ ਰੂਲ ਹੈਗਾ, ਓਨਰ ਆਪਰੇਟਰ ਦਾ ਜਿਹੜੀ ਉਹ ਚੀਜ਼ ਹੈਗੀ ਆ, ਉਹ ਉੱਦਾਂ ਹੀ ਆਲਮੋਸਟ ਰੱਖ ਲਈ ਹੈਗੀ ਆ। ਸੋ ਬੀ ਕੇਅਰਫੁਲ ਨਾਓ ਕਿ ਤੁਹਾਡਾ ਜਿਹੜਾ 1099 W2 ਵਾਲਾ ਚੱਕਰ ਹੈਗਾ, ਉਹਦੇ ਵਿੱਚ ਤੁਸੀਂ ਨਾ ਫਸੋ, ਕਿਉਂਕਿ ਹੁਣ ਜਿਹੜੀਆਂ ਚੀਜ਼ਾਂ ਹੈਗੀਆਂ, ਅੱਗੇ ਜਿਹੜੀਆਂ ਗਵਰਨਮੈਂਟ ਸੀਗੀਆਂ, ਅੱਗੇ ਜਿਹੜੀ ਐਡਮਿਨਿਸਟ੍ਰੇਸ਼ਨ ਸੀ, ਉਹ ਸਨੇਲ ਚਾਲ ਚੱਲਦੀ ਸੀ, ਬਹੁਤ ਸਲੋ ਚਾਲ ਚੱਲਦੀ ਸੀ। ਇਹ ਗਵਰਨਮੈਂਟ ਬੜੀ ਫਾਸਟ ਰਿਐਕਸ਼ਨ ਕਰ ਰਹੀ ਹੈ, ਐਕਸ਼ਨ ਕਰ ਰਹੀ ਹੈ। ਸੋ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਆ ਉਹ ਬਿਲਕੁਲ ਤੁਸੀਂ ਮਤਲਬ ਇਹ ਸੋਚ ਕੇ ਨਾ ਚੱਲੋ ਵੀ ਉਹ ਚੀਜ਼ਾਂ ਨਹੀਂ ਹੋਣੀਆਂ। ਜਿਵੇਂ ਹੋਰ ਗੱਲ ਇੱਕ ਚੱਲ ਰਹੀ ਸੀਗੀ ਰਾਜਕਰਨ, ਆਪਣੀ ਪਿਛਲੇ ਵੀਕ ਦੇ ਵਿੱਚ 2 ਵੀਕਾਂ ਦੇ ਵਿੱਚ ਕਾਰਬ ਦੇ ਬਾਰੇ ਵਿੱਚ ਗੱਲ ਚੱਲੀ ਸੀ। ਸੋ ਕਾਰਬ ਦੇ ਵਿੱਚ ਕਈ ਲੋਕਾਂ ਦੀ ਇਹ ਗੱਲ ਸੀਗੀ ਕਿ ਸਾਨੂੰ ਦੱਸੋ ਕਿ ਕਾਰਬ ਹੁਣ ਉਹ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਕਹਿਤਾ ਤੇ ਕਾਰਬ ਵਾਲਾ ਸਾਰਾ ਕੰਮ ਖਤਮ ਹੋ ਗਿਆ। ਕੱਲ ਕੇ ਪਰਸੋਂ ਮੈਨੂੰ ਕਾਲ ਆਈ ਹੈਗੀ ਆ ਕਿ ਆਪਣੇ 99 ਦੇ ਉੱਤੇ ਟਲੈਰੀ ਰੈਸਟ ਏਰੀਆ ਦੇ ਵਿੱਚ ਜਿਹੜੀ ਇੰਸਪੈਕਸ਼ਨ ਹੋਈ ਹੈਗੀ ਆ, ਉਹਦੇ ਵਿੱਚ ਆਪਣੇ ਇੱਕ ਸੱਜਣ ਨੂੰ ਡੈਫ ਡਿਲੀਟ ਕਰਨ ਦੇ ਮਾਮਲੇ ਦੇ ਵਿੱਚ $25,000 ਦਾ ਜੁਰਮਾਨਾ ਹੋਇਆ, ਠੀਕ ਹੈ। $25,000 ਦਾ 25,000 ਬਿਕਾਜ਼ ਡੈਫ ਜੇ ਤੁਸੀਂ ਡਿਲੀਟ ਕੀਤਾ ਹੈਗਾ ਨਾ, ਤੁਹਾਡਾ ਟਰੱਕ ਦੇ ਵਿੱਚੋਂ ਡੈਫ ਡਿਲੀਟ ਹੈ ਤੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਆ, ਦੇ ਸਟਿਲ ਆਰ ਡੂਇੰਗ ਦੈਟ। ਤੁਹਾਨੂੰ ਸਟਿਲ ਟਿਕਟਾਂ ਮਿਲ ਰਹੀਆਂ ਹੈਗੀਆਂ, ਜੇ ਤੁਹਾਡਾ ਸਮੋਕ ਚੈੱਕ ਪਾਸ ਨਹੀਂ ਹੋ ਰਿਹਾ, ਸਟਿਲ ਟਿਕਟਾਂ ਮਿਲ ਰਹੀਆਂ ਹੈਗੀਆਂ। ਹੁਣ ਇੱਥੇ ਅਸੀਂ ਜਿਹੜਾ ਹੁਣ ਕਈ ਵਾਰੀ ਗੱਲ ਇਹ ਚੱਲਦੀ ਹੈਗੀ ਆ ਕਿ ਤੁਸੀਂ ਇਹ ਚੀਜ਼ਾਂ ਕੀ ਬੈਕਐਂਡ ਤੇ ਕੀ ਕਰਦੇ ਹੈਗੇ ਆ, ਜਾਂ ਬੈਕਐਂਡ ਤੇ ਕੀ ਹੁੰਦਾ ਹੈਗਾ, ਜਾਂ ਬੈਕਐਂਡ ਤੇ ਕੀ ਬਹੁਤ ਚੀਜ਼ਾਂ ਜਿਹੜੀਆਂ ਬੈਕਐਂਡ ਤੇ ਚੱਲ ਰਹੀਆਂ ਹੈਗੀਆਂ। ਇਸ ਵੇਲੇ ਟੈਸਟਰਸ ਜਿਹੜੇ ਹੈਗੇ ਆ, ਬੀ ਕੇਅਰਫੁਲ। ਜੇ ਟੈਸਟਰ ਤੁਹਾਨੂੰ
ਕਹਿੰਦਾ ਵੀ ਮੈਂ ਵਿਦਆਊਟ ਤੁਹਾਡੇ ਟਰੱਕ ਦੇ ਨਾਲ ਕਨੈਕਟ ਕੀਤੇ ਤਾਂ ਤੁਹਾਨੂੰ $50 ਦੇ ਵਿੱਚ ਪਾਸ ਕਰਾ ਦਿੰਦਾ ਜਾਂ $500 ਦੇ ਵਿੱਚ ਪਾਸ ਕਰਾ ਦਿੰਦਾ। ਜੇ ਟੈਸਟਰ ਤੁਹਾਡਾ ਉੱਥੇ ਤੁਹਾਡੇ ਕੋਲ ਹੈ ਹੀ ਨਹੀਂ ਔਰ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਪਾਸ ਕਰਾ ਦਿੰਦਾ, ਇੱਦਾਂ ਦੀਆਂ ਚੀਜ਼ਾਂ ਜੇ ਤੁਹਾਡੇ ਨਾਲ ਹੋ ਰਹੀਆਂ ਨਾ ਤੇ ਸਮਝ ਲਓ ਕਿ ਤੁਸੀਂ ਅੱਜ ਨਹੀਂ ਤੇ ਕੱਲ ਅੜਿੱਕ ਕੇ ਆਏ ਲਓ। ਔਰ ਫਾਈਨਸ ਬਹੁਤ ਵੱਡੇ ਹੈਗੇ ਆ, ਫਾਈਨਸ ਬਹੁਤ ਮੋਟੇ-ਮੋਟੇ ਹੈਗੇ ਆ। ਸੋ ਜਿਹੜਾ ਮੈਂ ਕੱਲ ਜਿਹੜੇ ਸੱਜਣ ਦੀ ਕਾਲ ਆਈ ਸੀ ਉਹਨਾਂ ਨੂੰ ਵੀ ਇਹੋ ਹੀ ਬੇਨਤੀ ਕੀਤੀ ਸੀਗੀ ਕਿ ਭਾਈ ਇੱਧਰ ਉੱਧਰ ਦੀਆਂ ਗੱਲਾਂ ਸੁਣਨ ਨਾਲੋਂ ਪਿਕ ਅਪ ਅ ਫੋਨ, ਕਾਲ ਦ ਕਾਰਡ, ਟੈਲ ਹਿਮ ਕਿ ਮੇਰਾ ਟਰੱਕ 12 ਲੱਖ ਚੱਲਿਆ, ਮੈਂ ਟਰੱਕ ਵੇਚ ਦੇਣਾ, ਮੈਂ ਟਰੱਕ ਨਹੀਂ ਰੱਖਣਾ ਹੈਗਾ, ਜਾਂ ਵਟ ਐਵਰ ਯੂਰ ਇੰਟੈਂਸ਼ਨਸ ਆਰ। ਇੰਸਟੈਡ ਕਿ ਤੁਸੀਂ ਲੋਕਾਂ ਕੋਲੋਂ ਸੁਣ ਸੁਣਾ ਕੇ ਤੇ ਕੋਈ ਐਸਾ ਕਦਮ ਚੱਕ ਲਓ ਜਿਹੜਾ ਫਿਰ ਐਗਜ਼ੈਕਟਲੀ ਤੁਹਾਡੇ ਉਲਟ ਪੈ ਜਾਵੇ। ਸੋ ਇਹਨਾਂ ਨੂੰ ਬਿਹਤਰ ਆ ਡਿਪਾਰਟਮੈਂਟ ਨੂੰ ਕਾਲ ਕਰੋ, ਉਹਨਾਂ ਨੂੰ ਕਹੋ ਵੀ ਓਕੇ ਮੇਰੇ ਕੋ ਆਹ ਮਿਸਟੇਕ ਹੋਈ ਆ, ਮੈਂ ਮੰਨਦਾ, ਟੈਲ ਮੀ ਵਾਟ ਯੂ ਕੈਨ ਡੂ, ਮੈਂ ਇਹ ਟਰੱਕ ਹੀ ਸੈਲ ਕਰ ਦੇਣਾ ਜਾਂ ਮੈਂ ਟਰੱਕ ਇਹਨੂੰ ਡਿਸਮੈਂਟਲ ਕਰ ਦੇਣਾ, ਸੱਟ ਦੇਣਾ ਇਹਨੂੰ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਔਰ ਇਹ ਬਹੁਤ ਵੱਡੇ ਪ੍ਰੋਬਲਮਸ ਹੈਗੀਆਂ। ਜਿਵੇਂ ਕਿ ਇੱਕ ਰੀਸੈਂਟਲੀ ਕਾਲ ਆਈ ਸੀਗੀ ਜਿਹਦੇ ਵਿੱਚ ਕੀ ਦੱਸਿਆ ਸੀਗਾ ਕਿ ਉਹਨਾਂ ਨੇ ਲੋਨ ਲਿਆ ਹੈਗਾ, $20,000 ਲੋਨ ਦੇ ਉੱਤੇ 25,000 ਇੰਟਰਸਟ ਰੇਟ ਪੈ ਗਿਆ। ਸੋ ਇਹ ਵੀ ਚੀਜ਼ਾਂ ਜਿਹੜੀਆਂ ਆ ਤੁਸੀਂ ਧਿਆਨ ਰੱਖੋ, ਤੁਸੀਂ ਕਿਹੜੀ 20,000 ਦੇ ਲੋਨ ਤੇ 25,000 ਇੰਟਰਸਟ। ਹਾਂਜੀ। ਸੋ ਰਾਜਕਰਨ ਇਹ ਜਦੋਂ ਤੁਸੀਂ ਪੇਪਰ ਸਾਈਨ ਕਰਦੇ ਆ ਨਾ, ਇਟ ਕਾਸਟ ਯੂ $200। ਪੈਰਾਲੀਗਲ ਕਿਸੇ ਨੂੰ ਜਾਂ ਕਿਸੇ ਛੋਟੇ ਮੋਟੇ ਵਕੀਲ ਨੂੰ, ਸਾਡੇ ਕੋਲ ਅਸੀਂ ਨਾਪਟਾ ਦੇ ਵਿੱਚ ਸਾਡੇ ਕੋਲ ਬਿਜ਼ਨਸ ਪਲਾਨਸ ਹੈਗੀਆਂ ਯਾਰ, ਆਪਣੀਆਂ ਲੀਗਲ ਪਲਾਨਸ ਹੈਗੀਆਂ। ਤੁਸੀਂ ਬਿਜ਼ਨਸ ਪਲਾਨ ਲਈ ਆ ਕਿ ਉਹਦੇ $50 ਮਹੀਨੇ ਦੇ ਨਹੀਂ ਹੈਗੇ, ਜੇ ਤੁਸੀਂ ਉਹ ਦੇ ਕੇ ਪੜਵਾ ਲਓ ਇੱਕ ਵਾਰੀ ਵਕੀਲ ਕੋਲੋਂ ਕਿ ਭਾਈ ਮੈਂ ਆਹ ਸਾਈਨ ਕਰਨ ਲੱਗਾ, ਵਾਟਸ ਗੁੱਡ ਐਂਡ ਵਾਟਸ ਬੈਡ ਫॉर ਮੀ, ਠੀਕ ਆ, ਉਹ ਚੀਜ਼ ਤੁਸੀਂ ਪੜਵਾ ਲਓ ਇੱਕ ਵਾਰੀ ਵਕੀਲ ਕੋਲੋਂ। ਵੈਸੇ ਬਾਹਰੋਂ ਕਿਸੇ ਵਕੀਲ ਨੂੰ ਪੈਰਾਲੀਗਲ ਨੂੰ ਤੁਸੀਂ $200 ਦੇ ਕੇ ਉਹ ਪੜਵਾ ਲਓ ਤੇ ਤੁਹਾਨੂੰ ਐਟਲੀਸਟ ਐਡੇ ਵੱਡੇ ਨੁਕਸਾਨ ਤੋਂ ਬਚ ਜਾਓਗੇ। ਪਰ ਅਸੀਂ ਛੱਡੋ, ਪੜਵਾਉਣਾ ਤੇ ਛੱਡੋ, ਆਪ ਵੀ ਨਹੀਂ ਪੜ੍ਹਦੇ, ਬਿਨਾਂ ਪੜ੍ਹੇ ਤੋਂ ਸਾਈਨ ਕਰ ਦਿੰਦੇ ਆ।